ਸਿਆਣੇ ਦੋਸਤ ਇਕੋਨੋਮਿਸਟ ਉਹ ਕਹਿੰਦੇ ਹੁੰਦੇ ਨੇ ਕਿ ਜੀ ਇੰਡੀਆ ਨੇ ਤਾਂ 91-92 'ਚ ਕਲੈਪਸ ਹੋ ਜਾਣਾ ਸੀ। ਇਹ ਸਾਡੇ ਪੱਗ ਵਾਲੇ ਭਰਾ ਨੇ ਇਹਨਾਂ ਨੂੰ 10-15 ਸਾਲ ਜਿਹੜੇ ਨੇ ਉਹ ਲੀਜ਼ ਆਫ ਲਾਈਫ ਦੇ ਦਿੱਤੇ ਕਿ ਉਹਨਾਂ ਦੇ ਮਰੀ ਹੋਈ ਇਕੋਨਮੀ ਨੂੰ ਵਾਪਸ ਜ਼ਿੰਦਾ ਕਰ ਦਿੱਤਾ। ਪਰ ਇਨ ਦਾ ਐਂਡ ਤੁਸੀਂ ਕਿੰਨੀ ਕੁ ਦੇਰ ਕਿਸੇ ਨੂੰ ਆਰਟੀਫੀਸ਼ੀਅਲ ਸਾਹ ਨਾਲ ਜਿਉਂਦਾ ਰੱਖ ਸਕਦੇ ਹੋ ਜੇ ਪੱਲੇ ਕਰਤੂਤ ਨਾ ਹੋਏ। 2014 'ਚ ਮੋਦੀ ਆਉਂਦਾ ਹੈ ਔਰ ਕਿਵੇਂ ਇਹ ਫਿਰ ਸਾਰੀ ਨੀਤੀ ਕਿਵੇਂ ਮੁਲਕ ਨੂੰ ਵੇਚਣ ਦਾ ਪ੍ਰੋਗਰਾਮ ਸ਼ੁਰੂ ਹੁੰਦਾ ਹੈ, ਕਿਵੇਂ ਉਹ ਨੀਤੀਆਂ ਉਹ GST ਦੇ ਨਾਂ ਥੱਲੇ ਹੋਏ, ਨੋਟਬੰਦੀ ਹੋਏ, ਕਿਵੇਂ ਅੰਬਾਨੀ ਅਡਾਨੀ ਪਤੰਜਲੀ ਇਹ ਸਾਰੇ ਜਿਹੜੇ ਨੇ ਇਹ ਲੁੱਟਣ ਤੇ ਆਉਂਦੇ ਨੇ ਤੇ ਕਿਵੇਂ ਉਹ ਜਿਹੜੇ 18-19 ਦੀ ਲਿਸਟ ਹੈ ਉਹ ਲਲਿਤ ਮੋਦੀ ਤੋਂ ਲੈ ਕੇ ਔਰ ਵਿਜੇ ਮਲਾਇਆ ਔਰ ਇਹ ਸਾਰੇ ਕਿਵੇਂ ਉਹ ਮੁਲਕ ਨੂੰ ਲੁੱਟਦੇ ਨੇ ਇੱਕ ਵੱਖਰੀ ਕਹਾਣੀ ਹੈ। ਪਰ ਜਿੱਥੇ ਹਾਕਮ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਅਕਸਰ ਇਹ ਦੁਹਰਾਉਂਦੇ ਹਾਂ ਕਿ ਇਹ ਮੋਦੀ ਦਾ ਚੀਫ ਮਿਨਿਸਟਰ ਗੁਜਰਾਤ ਤੋਂ ਪ੍ਰਾਈਮ ਮਿਨਿਸਟਰ ਤੱਕ ਪਹੁੰਚਣਾ ਹਿੰਦੂ ਹਿਰਦੇ ਸਮਰਾਟ ਔਰ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਦੇ ਨਾਲ ਇਸ ਨੇ ਗੁਜਰਾਤ ਦੀ ਧਰਤੀ ਨੂੰ ਰੰਗਿਆ। ਔਰ ਉਸ ਵੇਲੇ ਬੇਸ਼ੱਕ ਵਾਜਪਾਈ ਵੀ ਜਿਹੜਾ ਹਿੰਦੂਤਵੀ ਏਜੰਡੇ ਦਾ ਹੀ ਝੰਡਾ ਬਰਦਾਰ ਸੀ, ਉਹਨੇ ਇਹ ਸੁਜੈਸਟ ਵੀ ਕੀਤਾ, ਉਹਨੇ ਇੱਕ ਲਫ਼ਜ਼ ਇਸਤੇਮਾਲ ਕੀਤਾ ਕਿ ਰਾਜ ਧਰਮ ਇਹ ਸਿਖਾਉਂਦਾ ਹੈ ਕਿ ਤੁਸੀਂ ਹਰ ਇੱਕ ਦੇ ਨਾਲ ਇਨਸਾਫ ਕਰਨਾ ਔਰ ਜਿਹੜੇ ਰਾਜ ਧਰਮ ਦਾ ਪਾਲਣ ਨਹੀਂ ਕਰਦੇ ਉਹਨਾਂ ਨੂੰ ਜਿਹੜਾ ਉਹ ਰਾਜੇ ਰਹਿਣ ਦਾ ਹੱਕ ਨਹੀਂ। ਸੋ ਇਹ ਇੰਡੀਕੇਸ਼ਨ ਸੀ ਕਿ ਮੋਦੀ ਅਸਤੀਫਾ ਦੇ ਔਰ ਇਹਦੇ 'ਚ ਕੋਈ ਲੇਕਿਨ ਉਸ ਤੋਂ ਬਾਅਦ ਗੋਆ 'ਚ BJP ਦੀ ਜਿਹੜੀ ਹੈ ਉਹ ਉਹਨਾਂ ਦੀ ਸਮਿਟ ਸੀ ਔਰ ਉਹਦੇ 'ਚ RSS ਨੇ ਪ੍ਰਵੇਲ ਕੀਤਾ। ਉਹਨਾਂ ਨੇ ਕਿਹਾ ਵੀ ਸਾਡਾ ਏਜੰਡਾ ਇਹੀ ਲਾਗੂ ਕਰ ਸਕਦਾ ਹੈ ਔਰ ਵਾਜਪਾਈ ਵਰਗੇ ਨੂੰ ਵੀ ਜਿਹੜਾ ਹੈ ਉੱਥੇ ਕੀ ਚੁੱਪ ਕਰਕੇ ਬਹਿਣਾ ਪਿਆ ਔਰ ਮੋਦੀ ਨੂੰ ਉਹਨਾਂ ਨੇ ਦੇਖਿਆ ਵੀ ਇਹ ਇਕੱਲਾ ਚੀਫ ਮਿਨਿਸਟਰ ਹੀ ਨਹੀਂ, ਇਹ ਤਾਂ ਪ੍ਰਾਈਮ ਮਿਨਿਸਟਰ ਬਣਨ ਦੇ ਕਾਬਲ ਹੈ। RSS ਦਾ ਡਿਸੀਜਨ ਸੀ ਔਰ ਜਦੋਂ ਕਿਸੇ ਦਾ ਕ੍ਰਾਈਟੇਰੀਆ ਹੀ ਬੇਰਹਿਮੀ ਹੈ ਤੇ ਉਹਨਾਂ ਤੋਂ ਅਸੀਂ ਜੇ ਰਹਿਮ ਐਕਸਪੈਕਟ ਕਰੀਏ ਔਰ ਕਿਵੇਂ ਫਿਰ ਮੋਦੀ ਨੇ ਅੱਜ ਉਹ ਸੁਪਰ ਸਪਰੈਡਰ ਵੀ ਬਣਿਆ ਕਰੋਨਾ ਦਾ